मेरे ते अक्सर जितने भी लोग तनकीद करते हैं, मैं उस तनकीद का जवाब नहीं देता। मेरा मनना है कि तनकीद उस वेले ही होंदी है ਜਦੋਂ ਕੋਈ ਤੁਹਾਡੇ ਵੱਲੋਂ ਚੰਗਾ ਕੰਮ ਹੋ ਰਿਹਾ ਹੁੰਦਾ। ਪੰਜਾਬੀ ਤਹਿਰੀਕ ਔਰ ਪੰਜਾਬੀ ਲੈਂਗੁਏਜ ਤੇ ਕੰਮ ਕਰਦਿਆਂ ਮੈਨੂੰ 13 ਸਾਲ ਹੋ ਗਏ। ਮੈਂ ਦੱਸਦਾ ਜਾਵਾਂ ਕਿ ਇਹਨਾਂ 13 ਸਾਲਾਂ ਦੇ ਅੰਦਰ ਮੈਨੂੰ ਆਪਣੇ ਹੀ ਪੰਜਾਬੀਆਂ ਵੱਲੋਂ ਪਾਕਿਸਤਾਨੀ ਪੰਜਾਬੀਆਂ ਵੱਲੋਂ ਕਈ ਤਰ੍ਹਾਂ ਦੀ ਤਨਕੀਦ ਦਾ ਸਾਹਮਣਾ ਰਿਹਾ, ਜਿਹਦੇ ਵਿੱਚ ਇੱਕ ਸਭ ਤੋਂ ਵੱਡੀ ਤਨਕੀਦ ਮੇਰੇ ਤੇ ਇਹ ਕੀਤੀ ਗਈ ਕਿ ਤੂੰ ਸਿੱਖਾਂ ਦਾ ਯਾਰ ਹੈ। ਮੈਂ ਮੰਨਦਾ ਕਿ ਮੈਂ ਸਿੱਖਾਂ ਦਾ ਯਾਰ ਹਾਂ, ਮੈਂ ਹਿੰਦੂਆਂ ਦਾ ਵੀ ਯਾਰ ਹਾਂ, ਮੈਂ ਕ੍ਰਿਸਚੀਅਨ ਦਾ ਵੀ ਯਾਰ ਹਾਂ, ਮੈਂ ਹਰ ਇਨਸਾਨ ਦਾ ਯਾਰ ਹਾਂ, ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਸਭ ਕੁਦਰਤ ਦੇ ਬੰਦੇ ਹਨ। ਮੈਂ ਕਦੇ ਵੀ ਕਿਸੇ ਦਾ ਜਵਾਬ ਇਸ ਲਈ ਨਹੀਂ ਦਿੱਤਾ ਕਿ ਵੇਲਾ ਉਸ ਨੂੰ ਕਦੀ ਨਾ ਕਦੀ ਸੱਚ ਸਾਬਿਤ ਕਰੇਗਾ। ਇਸ ਵੇਲੇ ਮੈਂ ਇਹ ਗੱਲ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਇਹ ਵੇਲੇ ਨੇ ਕਿਵੇਂ ਸੱਚ ਸਾਬਿਤ ਕੀਤਾ ਹੈ। ਇਸ ਵੇਲੇ ਪੰਜਾਬ ਸੈਲਾਬ ਦੇ ਵਿੱਚ ਡੁੱਬਿਆ ਹੋਇਆ ਹੈ, ਚੜ੍ਹਦਾ ਪੰਜਾਬ ਵੀ ਔਰ ਲਹਿੰਦਾ ਪੰਜਾਬ ਵੀ। ਚੜ੍ਹਦੇ ਪੰਜਾਬ ਦੇ ਅੰਦਰ ਉੱਥੋਂ ਦੀ ਐਕਟਰ ਕਮਿਊਨਿਟੀ, ਉੱਥੋਂ ਦੀ ਸਿੰਗਰ ਕਮਿਊਨਿਟੀ, ਉੱਥੋਂ ਦੇ ਕਿਸਾਨ, ਉੱਥੋਂ ਦੇ ਸਮਾਜ ਸੇਵਕ, ਉੱਥੋਂ ਦੇ ਆਮ ਇੰਡਸਟਰੀਅਲਿਸਟ, ਸਾਰੇ ਉਹ ਲੋਕ ਖੜੇ ਨੇ। ਕਰੋੜਾਂ ਰੁਪਏ ਮਿੰਟ ਦੇ ਵਿੱਚ ਇਕੱਠਾ ਹੁੰਦਾ। ਅਗਰ ਅਸੀਂ ਕਹੀਏ ਤਾਂ ਬਾਹਰ ਬੈਠੇ NRI ਉਹ 2-2 ਅਰਬ ਰੁਪਇਆ, 2-2 ਕਰੋੜ ਰੁਪਇਆ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਕੱਲਾ ਇੱਕ ਰੇਡੀਓ ਉਹ $20 ਲੱਖ 2 ਦਿਨ ਦੇ ਵਿੱਚ ਇਕੱਠਾ ਕਰ ਲਿਆ ਉਹਨਾਂ ਨੇ, ਆਪਣੇ ਲੋਕਾਂ ਦੀ ਰਿਹੈਬਿਲਿਟੇਸ਼ਨ ਵਾਸਤੇ, ਉਹਨਾਂ ਦੇ ਲੰਗਰ ਵਾਸਤੇ। ਲੇਕਿਨ ਹੁਣ ਅਗਰ ਅਸੀਂ ਦੇਖੀਏ ਤਾਂ ਲਹਿੰਦੇ ਪੰਜਾਬ ਦੇ ਅੰਦਰ ਕੀ ਹੈ, ਸਾਡੇ ਪਾਕਿਸਤਾਨੀ ਪੰਜਾਬ ਦੇ ਅੰਦਰ ਕੀ ਹੈ। ਪਾਕਿਸਤਾਨੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ, ਲੇਕਿਨ ਪਾਕਿਸਤਾਨੀ ਪੰਜਾਬ 13 ਕਰੋੜ ਲੋਕਾਂ ਦਾ ਇੱਕ ਸੂਬਾ ਹੈ, ਇੱਕ ਸਟੇਟ ਹੈ, ਇੱਕ ਮੁਲਕ ਹੈ। ਕਿੰਨੇ ਕੁ ਲੋਕ ਇੱਥੇ ਸਾਹਮਣੇ ਆ? 2-4 ਦਰਜਨ ਲੋਕ ਸਾਹਮਣੇ ਆ। ਹੁਣ ਅਗਰ ਇਹੀ ਪਾਕਿਸਤਾਨੀ ਲੋਕ ਅੱਲਾ ਨਾ ਕਰੇ ਦੂਸਰੀਆਂ ਸਟੇਟਸ ਦੇ ਵਿੱਚ ਕੋਈ ਇਸ ਤਰੀਕੇ ਦਾ ਮਸਲਾ ਬਣ ਜਾਵੇ ਤੇ ਇਹੀ ਸਾਰੇ ਲੋਕ ਟਰੱਕ ਭਰ ਕੇ ਉੱਥੇ ਆਪਣਨਗੇ। ਪੰਜਾਬ ਦੇ ਅੰਦਰ ਕੰਮ ਬਿਲਕੁਲ ਨਹੀਂ ਹੋਇਆ। ਇਸ ਵੇਲੇ ਅਗਰ ਤੁਸੀਂ ਉਹਨਾਂ ਏਰੀਆਜ਼ ਦੇ ਵਿੱਚ ਨਿਕਲੋ ਜਿਹੜੇ ਮੇਨ ਰੋਡਸ ਦੇ ਉੱਪਰ ਲੋਕ ਬੈਠੇ ਨੇ, ਉਹਨਾਂ ਤੱਕ ਤੇ ਲੋਕ ਆਪਣੇ ਨੇ, ਲੇਕਿਨ ਪਿੱਛੇ ਇੱਕ ਲੰਬਾ ਏਰੀਆ ਉਹਨਾਂ ਤੱਕ ਲੋਕ ਨਹੀਂ ਆਪਣੇ। ਕਿੱਥੇ ਲੈਂਦੇ ਪੰਜਾਬ ਦੇ ਲੋਕ, ਪਾਕਿਸਤਾਨੀ ਪੰਜਾਬ ਦੇ ਲੋਕ? ਕਦੀ ਨਹੀਂ ਸਾਨੂੰ ਨਜ਼ਰ ਆ ਰਹੇ। ਹੁਣ ਇੱਥੇ ਇੱਕ ਸਵਾਲ ਜਿਹੜਾ ਅਗਲਾ ਉਹ ਹੈ ਕਿ ਇੱਥੇ ਕਿੱਥੇ ਸਾਡੇ ਸਿੰਧ ਦੇ ਬਹਿਣਾ ਭਾਈ ਸਾਡੇ ਨਾਲ ਤਾਂ ਨਹੀਂ ਖੜੇ? ਕਿੱਥੇ ਬਲੋਚਿਸਤਾਨ ਦੇ ਲੋਕ, ਕਿੱਥੇ KPK ਦੇ ਲੋਕ? ਕੋਈ ਮੈਨੂੰ 2-4 ਆਰਗੇਨਾਈਜੇਸ਼ਨ ਗਿਣਵਾ ਦਿਓ ਜਿਨ੍ਹਾਂ ਨੇ ਇੱਥੇ ਕੋਈ ਲੱਖਾਂ ਰੁਪਏ ਲਾ ਦਿੱਤੇ ਹੋ। ਮੈਂ ਕਰੋੜਾਂ ਰੁਪਏ, ਮੈਂ ਅਰਬਾਂ ਰੁਪਏ ਦੀ ਗੱਲ ਨਹੀਂ ਕਰਦਾ, ਮੈਂ ਸਿਰਫ ਲੱਖਾਂ ਰੁਪਏ ਦੀ ਗੱਲ ਕਰਦਾ ਕਿ ਉਹਨਾਂ ਨੇ ਇੱਥੇ ਲਾਏ ਹੋ। ਹੁਣ ਮੈਂ ਤੁਹਾਨੂੰ ਅਗਲੀ ਗੱਲ ਜਿਹਦੇ ਨਾਲ ਮੈਂ ਕਨੈਕਟ ਕਰਨਾ ਚਾਹੁੰਦਾ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ, ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਇੱਕ ਕਮਿਊਨਿਟੀ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ, ਔਰ ਉਸ ਕਮਿਊਨਿਟੀ ਨੇ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਦੁਨੀਆ ਭਰ ਦੇ ਵਿੱਚ ਕੰਮ ਜਿਹੜੀ ਕਰ ਰਹੀ ਹੈ, ਖਾਲਸਾ ਏਡ, ਉਹ ਸਿੱਖ ਭਾਈਆਂ ਦੀ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ। ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਨੇ 2023 ਦੇ ਫਲੱਡ ਦੇ ਵਿੱਚ ਵੀ ਇੱਥੇ ਪੰਜਾਬੀ ਲਹਿਰ ਦੇ ਨਾਲ ਮਿਲ ਕੇ ਵੱਡਾ ਕੰਮ ਕੀਤਾ। ਇਸ ਵੇਲੇ ਖਾਲਸਾ ਏਡ ਇਕੱਲੇ ਪੰਜਾਬੀ ਲਹਿਰ ਦੇ ਨਾਲ ਨਹੀਂ ਮਿਲ ਕੇ ਕੰਮ ਕਰ ਰਹੀ, ਇੱਕ ਵੱਡਾ ਕੰਮ ਪੰਜਾਬੀ ਲਹਿਰ ਹੀ ਕਰ ਰਹੀ ਹੈ, ਮੇਨ ਲੀਡ ਪੰਜਾਬੀ ਲਹਿਰ ਕਰ ਰਹੀ ਹੈ, ਨਾਸਿਰ ਢਿੱਲੋਂ ਹੀ ਕਰ ਰਹੇ। ਲੇਕਿਨ ਇਹਦੇ ਨਾਲ ਹੋਰ ਵੀ ਗਰੁੱਪ ਉਹਨਾਂ ਰਾਹੀਂ ਵੀ ਖਾਲਸਾ ਏਡ ਇੱਥੇ ਕੰਮ ਕਰ ਰਹੀ ਹੈ। ਖਾਲਸਾ ਏਡ ਕਿਉਂ ਕੰਮ ਕਰ ਰਹੀ ਹੈ? ਕਿ ਖਾਲਸਾ ਏਡ ਦੀ ਥਿਊਰੀ ਜਿਹੜੀ ਹੈ ਉਹ ਸਾਰੇ ਇਨਸਾਨਾਂ ਵਾਸਤੇ ਸਾਂਝੀ ਹੈ, ਉਹ ਸਰਬਤ ਦੇ ਭਲੇ ਦੀ ਹੈ। ਉਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਮੁਸਲਮਾਨ ਹੋ, ਤੁਸੀਂ ਸਿੱਖ ਹੋ, ਤੁਸੀਂ ਹਿੰਦੂ ਹੋ, ਤੁਸੀਂ ਦੁਨੀਆ ਦੇ ਕਿਸੇ ਵੀ ਮਜ਼ਹਬ ਦੇ ਕਿਸੇ ਵੀ ਏਰੀਆ ਦੇ ਹੋ, ਉਹਦੇ ਵਿੱਚ ਖਾਲਸਾ ਏਡ ਤੁਹਾਨੂੰ ਲਾਜ਼ਮੀ ਸਪੋਰਟ ਕਰੇਗੀ। ਸੋ ਹੁਣ ਇਸ ਵੇਲੇ ਜਿਹੜੇ ਲੋਕ ਉਹ ਕਹਿੰਦੇ ਸੀ ਕਿ ਤੁਸੀਂ ਸਿੱਖਾਂ ਦੇ ਯਾਰ ਹੋ, ਮੇਰਾ ਸਵਾਲ ਇਹ ਹੈ ਕਿ ਇਸ ਵੇਲੇ ਫਿਰ ਸਿੱਖ ਪੰਜਾਬੀ ਹੀ ਸਾਡੇ ਨਾਲ ਖੜਾ, ਹੋਰ ਤੇ ਕੋਈ ਨਹੀਂ ਖੜਾ। ਪਾਕਿਸਤਾਨ ਦੇ ਅੰਦਰ, ਪਾਕਿਸਤਾਨ ਬਣੇ ਨੂੰ 77 ਸਾਲ ਇਸ ਵੇਲੇ ਹੋ ਚੁੱਕੇ ਨੇ। ਪੰਜਾਬ ਨੂੰ ਮੁਸੀਬਤ ਦੇ ਵਿੱਚ ਵੇਖ ਕੇ ਬਾਕੀ ਕੌਮਾਂ ਤੇ ਨਹੀਂ ਆਈਆਂ। ਹਾਲਾਂਕਿ ਅਸੀਂ ਇੱਕ ਮੁਲਕ ਜਿਹੜਾ ਬਣਾਇਆ ਹੈ ਉਹ ਪਾਕਿਸਤਾਨ ਦੇ ਅੰਦਰ ਬਣਾਇਆ ਹੈ, ਕਿਹਨਾਂ ਦੇ ਨਾਲ ਮਿਲ ਕੇ? ਸਿੰਧੀਆਂ ਦੇ ਨਾਲ ਮਿਲ ਕੇ ਬਣਾਇਆ। ਅਸੀਂ ਇਹ ਮੁਲਕ ਬਲੋਚਾਂ ਦੇ ਨਾਲ ਮਿਲ ਕੇ ਬਣਾਇਆ, ਅਸੀਂ ਇਹ ਮੁਲਕ KPK ਦੇ ਲੋਕਾਂ ਦੇ ਨਾਲ ਮਿਲ ਕੇ ਬਣਾਇਆ। ਲੇਕਿਨ ਅੱਜ ਉਹ ਕਿੱਥੇ ਨੇ? ਸੋ ਤਨਕੀਦਾਂ ਕਰਨੀਆਂ ਉਹ ਬੜਾ ਆਸਾਨ ਹੁੰਦਾ ਹੈ, ਔਰ ਤਨਕੀਦਾਂ ਦਾ ਜਵਾਬ ਦੇਣਾ ਉਹ ਵੇਲੇ ਨੂੰ ਗਵਾਉਣਾ ਹੁੰਦਾ ਹੈ। ਤੁਸੀਂ ਰੁਕ ਜਾਇਆ ਕਰੋ, ਵੇਲਾ ਆਪੇ ਸੱਚ ਸਾਬਿਤ ਕਰਦਾ ਹੈ। ਮੇਰੀ ਪੰਜਾਬੀ ਤਹਿਰੀਕ ਤੇ ਜਿਹੜੇ ਲੋਕਾਂ ਨੇ, ਮੇਰੀ ਪੰਜਾਬੀ ਮੂਵਮੈਂਟ ਤੇ, ਸਾਡੀ ਪੰਜਾਬੀ ਮੂਵਮੈਂਟ ਜਿਹੜੇ ਕਾਨਫਰੰਸ ਆਏ ਨੇ ਇਸ ਤੋਂ ਪਹਿਲੇ, ਉਹ ਲੇਬਲ ਲਾਉਣ ਵਾਲੇ ਉਹ ਅੱਜ ਕਿੱਥੇ ਨੇ? ਉਹਨਾਂ ਨੂੰ ਕਿਉਂ ਨਹੀਂ ਉਹ ਬਾਕੀ ਲੋਕ ਨਜ਼ਰ ਆ ਰਹੇ? ਲੇਕਿਨ ਸਿੱਖ ਪੰਜਾਬੀ ਅੱਜ ਮੁਸੀਬਤ ਦੇ ਵੇਲੇ ਖੜਾ ਹੈ। ਔਰ ਮੈਂ ਅਕਸਰ ਕਹਿਣਾ ਕਿ ਜਿੱਥੇ ਪੰਜਾਬੀ ਦੀ ਗੱਲ ਹੋਏਗੀ ਉੱਥੇ ਤੁਸੀਂ ਇਹ ਮੰਡੀਆਂ ਨਾ ਪਾਇਆ ਕਰੋ। ਉੱਥੇ ਸਿੱਖ ਪੰਜਾਬੀ ਵੀ ਖੜਾ ਹੋਵੇ, ਉੱਥੇ ਮੁਸਲਿਮ ਪੰਜਾਬੀ ਵੀ ਖੜਾ ਹੋਵੇ, ਹਿੰਦੂ ਪੰਜਾਬੀ ਵੀ ਖੜਾ ਹੋਵੇ, ਕ੍ਰਿਸਚੀਅਨ ਪੰਜਾਬੀ ਵੀ ਖੜਾ ਹੋਵੇ। ਜਿਹੜਾ ਪੰਜਾਬੀ ਤੋਂ ਤਲਕ ਰੱਖਦਾ ਹੈ ਉਹ ਲਾਜ਼ਮੀ ਪੰਜਾਬੀ ਵਾਸਤੇ ਖੜਾ ਹੋਵੇ।
ਸੋ ਸਾਰੀਆਂ ਤਨਕੀਦਾਂ ਦਾ ਜਵਾਬ ਤੁਹਾਨੂੰ ਕੱਲੀ ਖਾਲਸਾ ਐਡ ਆਰਗੇਨਾਈਜੇਸ਼ਨ ਨੇ ਦੇ ਦਿੱਤਾ। ਅਗਰ ਤੁਸੀਂ ਸੋਚ ਸਕਦੇ ਹੋ, ਅਗਰ ਜਾਣ ਸਕਦੇ ਹੋ, ਤੇ ਮੇਰੇ ਉਸ ਜਵਾਬ ਨਾ ਦੇਣ ਦਾ ਉਹ ਵੇਲੇ ਨੇ ਤੁਹਾਨੂੰ ਜਵਾਬ ਦੇ ਦਿੱਤਾ।